ਕਿਊਬਾ ਦੇ ਨਾਲ ਅਚਨਚੇਤੇ ਤਣਾਅ ਜਿਹੜਾ ਉਹ ਅਮਰੀਕਾ ਦਾ ਵੱਧ ਸਕਦਾ ਹੈ। ਇੱਕ ਮਾਮਲਾ ਜਿਹਾ ਵਾਪਰਿਆ ਆ। ਜੀ। ਕਿਊਬਾ ਵਾਲੇ ਦਾਅਵਾ ਕਰ ਰਹੇ ਆ, ਕਹਿੰਦੇ ਵੀ ਫਲੋਰੀਡਾ ਦੀ ਇੱਕ ਸਪੀਡ ਬੋਟ ਜੋ ਕਿ ਫਲੋਰੀਡਾ ਦੇ ਵਿੱਚ ਰਜਿਸਟਰਡ ਵੈਸਲ ਸੀ, ਉਹਨਾਂ ਨੇ ਕਿਊਬਾ ਦੇ ਬਾਰਡਰ ਏਜੰਟਸ ਦੇ ਉੱਤੇ ਗੋਲੀ ਚਲਾਈ, ਜਿਸ ਤੋਂ ਬਾਅਦ ਦੇ ਵਿੱਚ ਕਿਊਬਾ ਵਾਲੇ ਦਾਅਵਾ ਕਰ ਰਹੇ ਵੀ ਅਸੀਂ ਉਹਨਾਂ ਦੇ ਉੱਤੇ ਜਵਾਬੀ ਗੋਲੀਬਾਰੀ ਜਿਹੜੀ ਉਹ ਕਰਦੇ ਹੋਏ 4 ਜਾਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਹੈਗਾ ਆ। ਸੋ ਕਿਊਬਾ ਦੇ ਜਿਹੜੇ ਇੰਟੀਰੀਅਰ ਮਿਨਿਸਟਰੀ ਆ, ਉਹਨਾਂ ਨੇ ਇਹ ਜਿਹੜਾ ਬਿਆਨ ਆ ਹੁਣੇ ਰੀਸੈਂਟਲੀ ਦਿੱਤਾ। ਇਹ ਕੁਝ ਸਮਾਂ ਪਹਿਲਾਂ ਹੀ ਵਾਪਰੀ ਜਿਹੜੀ ਘਟਨਾ ਆ ਉਹ ਦੱਸੀ ਜਾ ਰਹੀ ਹੈਗੀ ਆ। ਸੋ ਲੋਕਾਂ ਨੂੰ ਫਿਕਰ ਸੀਗਾ ਪ੍ਰਵੀਨ ਜੀ ਵੀ ਕਿਤੇ ਈਰਾਨ ਦੇ ਨਾਲ ਲੜਾਈ ਨਾ ਲੱਗ ਜਾਵੇ। ਇਹ ਹੁਣ ਮਸਲਾ ਅਸਲ ਦੇ ਵਿੱਚ ਕੀ ਆ, ਅਮਰੀਕਾ ਕੀ ਆਪਣਾ ਇਸ ਦੇ ਬਾਰੇ ਦੱਸਦਾ ਹੈ ਜਾਂ ਕੀ ਅੱਗੇ ਕਾਰਵਾਈ ਹੁੰਦੀ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਇਹਨਾਂ ਹੀ ਪਾਣੀਆਂ ਦੇ ਵਿੱਚ ਆਲਰੇਡੀ ਅਮਰੀਕਾ ਦੇ ਦੁਆਰਾ ਕਈ ਜਿਹੜੀਆਂ ਡਰੱਗ ਕਾਰਟਲ ਦੀਆਂ ਬੋਟਸ ਆ, ਉਹਨਾਂ ਨੂੰ ਢੇਰ ਕੀਤਾ ਗਿਆ ਆ, ਉਹਨਾਂ ਨੂੰ ਨਸ਼ਟ ਕੀਤਾ ਗਿਆ ਤੇ ਕਈ ਲੋਕਾਂ ਨੂੰ ਜਿਹੜਾ ਉੱਥੇ ਮਾਰਿਆ ਗਿਆ ਹੈ। ਸੋ 4 ਜਾਣੇ ਇਸ ਘਟਨਾ ਦੇ ਵਿੱਚ ਮਾਰੇ ਜਾ ਚੁੱਕੇ ਆ, 6 ਜਾਣੇ ਜ਼ਖਮੀ ਆ। ਇੰਟੀਰੀਅਰ ਮਿਨਿਸਟਰ ਨੇ ਜਿਹੜਾ ਇਹ ਦੱਸਿਆ ਹੈ। ਸੋ ਕਿਊਬਾ ਦੇ ਤੱਟ ਤੋਂ ਬਹੁਤ ਹੀ ਨਜ਼ਦੀਕ ਸੀਗੀ ਇਹ ਫਲੋਰੀਡਾ ਦੀ ਰਜਿਸਟਰਡ ਜਿਹੜਾ ਵੈਸਲ ਆ, ਇਹ ਜਿੱਥੇ ਇਹ ਘਟਨਾ ਗੋਲੀਕਾਂਡ ਜਿਹੜਾ ਉਹ ਵਾਪਰਿਆ ਹੈਗਾ ਆ। ਅਜੇ ਕਹਿੰਦੇ ਵੀ ਕਨਫਰਮ ਨਹੀਂ ਕੀਤਾ ਜਾ ਸਕਦਾ ਵੀ ਕਿਊਬਾ ਦੇ ਇਸ ਵਰਜਨ ਨੂੰ ਆਪਾਂ ਜਿਹੜਾ ਉਹ ਪੁਸ਼ ਦਸੀਏ, ਪਰ ਇਹ ਉਹਨਾਂ ਦਾ ਬਿਆਨ ਆਇਆ ਹੈਗਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਜੋ ਕਿ ਕੈਰੇਬੀਅਨ ਦੇ ਵਿੱਚ ਇਸ ਟਾਈਮ ਟਰੈਵਲ ਕਰ ਰਹੇ ਆ, ਉਹਨਾਂ ਨੇ ਇਸ ਚੀਜ਼ ਨੂੰ ਅਜੇ ਪੁਸ਼ਟ ਨਹੀਂ ਕੀਤਾ ਵੀ ਕੀ ਮਰਨ ਵਾਲਿਆਂ ਦੇ ਵਿੱਚ ਕੋਈ US ਸਿਟੀਜ਼ਨ ਵੀ ਸੀਗਾ ਜਾਂ ਨਹੀਂ। ਸੋ ਸੇਂਟ ਕਿਟਸ ਐਂਡ ਨੇਵਿਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਆ। ਮਾਰਕੋ ਰੂਬੀਓ ਸੈਕਟਰੀ ਆਫ ਸਟੇਟ, ਉਹਨਾਂ ਨੇ ਕਿਹਾ ਵੀ ਅਸੀਂ ਵੈਰੀਫਾਈ ਕਰਾਂਗੇ ਇੰਡੀਪੈਂਡੈਂਟਲੀ, ਇਸ ਨੂੰ ਆਪਣੇ ਤੌਰ ਦੇ ਉੱਤੇ ਇਸ ਦੀ ਜਾਂਚ ਕਰਾਂਗੇ ਤੇ ਫਿਰ ਇਨਫੋਰਮੇਸ਼ਨ ਜਿਹੜੀ ਹੋਰ ਪਤਾ ਲੱਗੂਗੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਅਸੀਂ ਕੋਈ ਅੱਗੇ ਜਿਹੜੀ ਕਾਰਵਾਈ ਆ, ਰਿਸਪੌਂਸ ਆ, ਉਸ ਦਾ ਜਿਹੜਾ ਉਹ ਰਿਸਪੌਂਸ ਦਿੱਤਾ ਜਾਊਗਾ। ਸੋ ਕਾਫੀ ਚੈਲੰਜਸ ਆ। ਵੈਨੇਜ਼ੁਏਲਾ ਦਾ ਮਡੂਰੋ ਚੱਕਣ ਤੋਂ ਬਾਅਦ ਦੇ ਵਿੱਚ ਕਿਊਬਾ ਦਾ ਨਾਮ ਕਾਫੀ ਉਛਲਿਆ ਸੀਗਾ। ਕਿਊਬਾ ਵਾਲਿਆਂ ਨੂੰ ਧਮਕੀਆਂ ਵੀ ਜਿਹੜੀਆਂ ਉਹ ਸਿੱਧੀਆਂ ਟਰੰਪ ਹੋਣਾ ਦੇ ਦੁਆਰਾ ਦਿੱਤੀਆਂ ਗਈਆਂ ਸੀਗੀਆਂ ਵੀ ਅਗਲੀ ਵਾਰੀ ਜਿਹੜੀ ਉਹ ਤੁਹਾਡੇ ਨਾਲ ਲੱਗ ਸਕਦੀ ਆ। ਉੱਦਾਂ ਦੇਖਿਆ ਜਾਵੇ ਅਮਰੀਕਾ ਤੇ ਕਿਊਬਾ ਦੇ ਜਿਹੜੇ ਰਿਸ਼ਤੇ ਆ ਉਹ ਸ਼ੁਰੂ ਤੋਂ ਹੀ ਤਣਾਅਪੂਰਨ ਰਹੇ ਆ। ਅਮਰੀਕਾ ਦੇ ਵਿੱਚ ਉਦੋਂ ਦੁਨੀਆ ਦੇ ਵਿੱਚ ਜਿਹੜਾ ਮਿਸਲ ਕ੍ਰਾਈਸਿਸ ਹੋਇਆ ਸੀਗਾ, ਉਹਦੇ ਵਿੱਚ ਕਿਊਬਾ ਦੀ ਇੱਕ ਅਹਿਮ ਰੋਲ ਸੀਗਾ ਵੀ ਇਹਨਾਂ ਦੇ ਕੋਲ ਕਿਤੇ ਮਿਜ਼ਾਈਲਸ ਜਿਹੜੀਆਂ ਉਹ ਨਾ ਆ ਜਾਣ ਤੇ ਅਮਰੀਕਾ ਨੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਸੀਗਾ। ਸੋ ਲੈਟਸ ਸੀ ਕੀ ਬਣਦਾ ਆ, ਪਰ ਇਹ ਇੱਕ ਵੱਡੀ ਘਟਨਾ ਜਿਹੜੀ ਆ ਗਲਫ ਦੇ ਵਿੱਚ ਕਹਿ ਸਕਦੇ ਆ ਵੀ ਜਿਹਨੂੰ ਗਲਫ ਆਫ ਮੈਕਸੀਕੋ ਜਾਂ ਗਲਫ ਆਫ ਅਮਰੀਕਾ ਕਹਿੰਦੇ ਆ, ਉਹਨਾਂ ਪਾਣੀਆਂ ਦੇ ਵਿੱਚ ਇਹ ਵਾਪਰਿਆ। ਫਲੋਰੀਡਾ ਦੇ ਤੱਟ ਤੋਂ ਹੇਠਾਂ ਜਿਹੜਾ ਉਹ ਜਾਂਦੇ ਹੋਏ ਕਿਊਬਾ ਦੇ ਨਜ਼ਦੀਕ ਕਿਊਬਾ ਵਾਲਿਆਂ ਨੇ 4 ਜਾਣਿਆਂ ਨੂੰ ਮਾਰ ਦਿੱਤਾ ਆ, ਜਿਹੜੀ ਕਿ ਅਮਰੀਕਾ ਦੀ ਸਟੇਟ ਫਲੋਰੀਡਾ ਦੇ ਨਾਲ ਰਜਿਸਟਰਡ ਇੱਕ ਕਿਸ਼ਤੀ ਸੀਗੀ। ਜੀ ਬਿਲਕੁਲ, ਇੱਕ ਇਤਿਹਾਸ ਰਿਹਾ ਅਮਰੀਕਾ ਕਿਊਬਾ ਦੇ ਆਪਸੀ ਤਣਾਅ ਦਾ। ਫਿਦਲ ਕਾਸਤਰੋ ਵਰਗੇ ਲੀਡਰਾਂ ਨੂੰ ਲੋਕ ਦੁਨੀਆ ਭਰ ਦੇ ਵਿੱਚ ਜਾਣਦੇ ਨੇ ਕਿਉਂਕਿ ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦਾ ਸਟੈਂਡ ਰੱਖਿਆ ਕਿਊਬਾ ਅਮਰੀਕਾ ਦੇ ਜਿਹੜਾ ਇਹ ਜੋ ਵੀ ਤਣਾਅ ਚੱਲਦਾ ਸੀ ਉਸੇ ਦਰਮਿਆਨ, ਔਰ ਬਹੁਤ ਲੰਬਾ ਟਾਈਮ ਆ, ਬਹੁਤ ਲੰਬਾ ਸੰਘਰਸ਼ ਚੱਲਿਆ ਸੀ ਕਿਊਬਾ ਤੇ ਅਮਰੀਕਾ ਦੇ ਦਰਮਿਆਨ। ਦੇਖਦੇ ਹਾਂ ਆਉਣ ਵਾਲੇ ਵਰਤਾਰੇ ਦੇ ਵਿੱਚੋਂ ਕੀ ਨਿਕਲਦਾ, ਕੀ ਵਾਪਰਦਾ ਹੈ।